ਹਲਫਨਾਮਾ ਦਿੱਤਾ ਹੈ हाँ जी ਦਿੱਲੀ ਦੀ ਪੁਲਿਸ ਨੇ ਉਮਰ ਖਾਲਦ ਤੇ ਬਾਕੀ ਦੇ ਮਾਮਲੇ ਦੇ ਵਿੱਚ। ਉਹ ਕਹਿੰਦੇ ਨੇ ਗਨ ਲੈ ਕੇ ਮਾਰਨ ਵਾਲਾ ਬੰਦਾ ਇਹ ਅੱਤਵਾਦੀ ਨਹੀਂ ਹੈ जी ਓਡਾ ਵੱਡਾ, ਜੀ, ਜੀ। ਜਿੱਡਾ ਵੱਡਾ ਲਿਖਣ ਵਾਲਾ ਤੇ ਬੋਲਣ ਵਾਲਾ ਹੈ। ਦੇਸ਼ ਧਰੋਈਆਂ ਦੀ ਇੱਕ ਕਤਾਰ ਲੰਮੀ ਹੋ ਰਹੀ ਹੈ। ਮਤਲਬ ਜਿਹੜਾ ਬੰਦਾ ਬੋਲਦਾ ਹੈ, ਜਿਹੜਾ ਬੰਦਾ ਗੱਲ ਕਰਦਾ, ਉਹਨੂੰ ਤੁਸੀਂ ਦੇਸ਼ ਧਰੋਹੀ ਦਾ ਠੱਪਾ ਲਾ ਲਓਗੇ। ਪਹਿਲਾਂ ਉਹਨੂੰ ਬੈਡ ਨੇਮ ਦਿਓ, ਉਦੋਂ ਬਾਅਦ ਇਹ ਕਹੋ ਵੀ ਲੋਕ ਕਹਿਣਗੇ ਹਾਂਜੀ ਇਹ ਤਾਂ ਗਲਤ ਕਰਦੇ ਹੋਣਗੇ, ਤੇ ਉਦੋਂ ਬਾਅਦ ਉੱਤੇ ਜੋ ਮੁਕੱਦਮਾ ਦਰਜ ਕਰੋ, ਜਿਹੜਾ ਸੁੱਟੋ, ਜੋ ਵੀ ਮਰਜ਼ੀ ਕਰੋ, ਫਿਰ ਤੁਸੀਂ ਉਧਰ ਚੱਲਦੇ ਹੋ। ਇਹ ਇੱਕ ਤਰੀਕਾ ਹੋ ਗਿਆ, ਨਾ ਕੇਵਲ ਪੱਤਰਕਾਰੀ 'ਚ, ਇਹ ਤਰੀਕਾ ਹੋ ਗਿਆ ਅਦਾਲਤਾਂ ਨੂੰ ਵੀ ਥ੍ਰੈਟ ਕਰੋ, ਅਦਾਲਤਾਂ ਸਹੀ ਮੁਕੱਦਮਾ ਨਾ ਸੁੱਟ ਸਕਣ। ਜਿੰਨੀਆਂ ਸੰਸਥਾਵਾਂ ਨੇ, ਚਾਹੇ ਉਹ ਮਨੁੱਖੀ ਅਧਿਕਾਰ ਕਮਿਸ਼ਨ ਨੇ, ਚਾਹੇ ਉਹ ਘੱਟ ਗਿਣਤੀ ਕਮਿਸ਼ਨ ਨੇ, ਚਾਹੇ ਉਹ ਜਿੰਨੇ ਵੀ SCBC ਕਮਿਸ਼ਨ ਨੇ, ਕਿਸੇ ਤੋਂ ਮੁਕੱਦਮਾ, ਚਾਹੇ ਉਹ ਚੋਣ ਕਮਿਸ਼ਨ ਹੈ, हाँ जी ਉਹਨਾਂ ਸਾਰਿਆਂ ਤੇ ਸਵਾਲ ਉੱਠ ਰਹੇ ਨੇ। ਕਿਉਂਕਿ ਤੁਸੀਂ ਸਾਰੇ ਲੋਕਾਂ ਨੂੰ ਜਾਂ ਡਰਾ ਲਿਆ ਜਾਂ ਲਾਲਚ ਦੇ ਲਿਆ। ਤੁਸੀਂ ਕਹਿੰਦੇ ਹੋ ਵੀ ਸ਼ਾਇਦ ਐਵੇਂ ਹੀ ਹੋ ਜੂ, ਪਰ ਦੁਨੀਆ ਐ ਚੱਲੀ ਨਹੀਂ। ਇਤਿਹਾਸ ਐਡਾ ਵੱਡਾ ਗਵਾਹ ਹੈ ਕਿ ਦੁਨੀਆ ਉਹਨਾਂ ਦਿਨਾਂ ਦੇ ਵਿੱਚ ਵੀ ਨਹੀਂ ਚੱਲੀ ਜਦੋਂ ਰਾਜੇ ਦੀ ਜ਼ੁਬਾਨ ਚੋਂ ਨਿਕਲਿਆ ਹੋਇਆ ਸ਼ਬਦ ਕਾਨੂੰਨ ਹੁੰਦਾ ਸੀ। ਹੁਣ ਤਾਂ ਫਿਰ ਕੋਈ ਸੰਵਿਧਾਨ, ਕੋਈ ਕਾਨੂੰਨ, ਕੋਈ ਬਾਕੀ ਦੀ ਗੱਲ ਹੈ ਮੁਕਾਬਲਤਨ ਡੈਮੋਕ੍ਰੇਸੀ ਦੇ ਵਿੱਚ। ਇਸ ਕਰਕੇ ਇਹਨਾਂ ਨੂੰ ਇਹ ਸੋਚਣਾ ਸਮਝਣਾ, ਜਿਹੜਾ ਬੰਦਾ ਥੋੜਾ ਪਾਵਰ 'ਚ ਆ ਜਾਂਦਾ ਉਹਦਾ ਦਿਮਾਗ ਖਰਾਬ ਹੋ ਜਾਂਦਾ ਇੰਨੇ ਕੁ ਨਾਲ ਹੀ ਕਿ ਮੈਂ ਪਤਾ ਨਹੀਂ ਪੂਰੀ ਰਹਿੰਦੀ ਦੁਨੀਆ ਤੱਕ ਸੱਤਾ 'ਚ ਰਹਿਣਾ ਹੈ।